ਬੇਟਾ ਨਹੀਂ ਟਿਕਿਆ ਜੀ। ਸੋ ਜੇ ਕੋਰਟਸ ਦੀ ਗੱਲ ਕੀਤੀ ਹੈ, ਲੇਟੈਸਟ ਕੀ ਚੱਲ ਰਿਹਾ ਆ, ਕੀ ਰਵੱਈਆ ਆ ਕੋਰਟਸ ਦਾ, ਕੀ ਜਿਹੜਾ ਜੱਜਿਸ ਦਾ ਰਵੱਈਆ ਜਿਹੜਾ ਇਸ ਟਾਈਮ ਕੋਰਟਸ ਚੱਲ ਰਿਹਾ? ਸੋ ਜਿਹੜੀ ਹੁਣ ਸਿਚੁਏਸ਼ਨ ਨਾਲੇ ਚੇਂਜ ਹੋ ਜਾਂਦੀ, ਰਾਈਟ? ਸੋ ਡਿਪੈਂਡ ਕਰਦਾ ਕਿ ਤੁਸੀਂ ਸਾਡਾ ਪ੍ਰੋਗਰਾਮ ਇਹੀ ਜੇ ਤੁਸੀਂ ਸਾਲ ਬਾਅਦ ਸੁਣੋ ਤਾਂ ਜਵਾਬ ਕੋਈ ਹੋਰ ਹੋਣਾ। ਸੋ ਅੱਜ ਦੀ ਡੇਟ ਦੇ ਵਿੱਚ ਜਿਹੜਾ ਸੈਨ ਫਰਾਂਸਿਸਕੋ ਸੀਗਾ, ਓਬਵੀਅਸਲੀ ਬੈਟਰ ਕੋਰਟ ਹਿਸਟੋਰੀਕਲੀ ਹੋ ਰਿਹਾ ਤੇ ਰਹੂਗਾ ਵੀ, ਐਂ ਲੱਗਦਾ, ਕਿਉਂਕਿ ਲਿਬਰਲ ਟੈਰੀਟਰੀ ਆ ਤੇ ਵੱਡਾ ਕੋਰਟ ਆ, ਤਰੀਕਾਂ ਥੋੜੀਆਂ ਆਰਾਮ ਨਾਲ ਪੈਂਦੀਆਂ, 2-3 ਸਾਲ ਬੰਦੇ ਨੂੰ ਮਿਲ ਜਾਂਦੇ ਆ। ਤੇ ਜਿਹੜੇ ਵੀ ਜੱਜ ਆ, ਸਾਰਿਆਂ ਨੇ ਜਿਹੜੀ ਰਿਮੋਟ ਹੀਅਰਿੰਗ ਹੀ ਵੈਬਐਕਸ ਜਿਹੜੀ ਤਕਰੀਬਨ ਗ੍ਰਾਂਟ ਕੀਤੀ ਆ। ਤੇ ਤੁਸੀਂ ਹਿਸਾਬ ਕਿਤਾਬ ਲਗਾ ਲਓ ਕਿ ਸੈਨ ਫਰਾਂਸਿਸਕੋ ਜਦੋਂ ਦਾ ਕੋਵਿਡ ਆ, ਕੋਰਟ ਦੇ ਵਿੱਚ ਨਹੀਂ ਜਾਣਾ ਪਿਆ। ਤਕਰੀਬਨ ਸਾਰੇ ਜਿਹੜੇ ਜੱਜ ਆ ਵੈਬਐਕਸ ਕਰ ਦਿੰਦੇ ਆ, ਤੇ ਕਈ ਜਿਹੜੇ ਜੱਜ ਆ ਉਹ ਕਹਿੰਦੇ ਆ ਕਿ ਸਿਰਫ ਜਿਹੜਾ ਰਿਸਪੋਂਡੈਂਟ ਆ ਉਹ ਆ ਜਾਵੇ, ਤੇ ਜ਼ਿਆਦਾਤਰ ਜਿਹੜੇ ਜੱਜ ਖੁਦ ਆ ਉਹ ਵੀ ਰਿਮੋਟ ਹੀ ਆ, ਵੈਬਐਕਸ ਪ੍ਰੈਫਰਡ ਕਰਦੇ ਆ। ਠੀਕ ਹੈ। ਕੌਂਕਰਡ ਦੇ ਕੋਰਟ ਦੇ ਵਿੱਚ ਵੀ ਜੱਜ ਓਵਰਆਲ ਵਧੀਆ ਵਾ। 80% ਜਿਹੜੇ ਜੱਜ ਆ ਵਧੀਆ, ਜਿਹੜਾ ਸੈਨ ਫਰਾਂਸਿਸਕੋ ਤੋਂ ਮੂਵ ਹੋਏ ਆ। ਤੇ ਕੰਟਰੀ ਵਾਈਡ ਜਿਹੜਾ ਸੈਨ ਫਰਾਂਸਿਸਕੋ 9th ਸਰਕਿਟ ਜਿਹੜਾ ਲਿਬਰਲ ਮੋਸਟ ਸਰਕਿਟ ਜਿਹੜਾ ਹੈਗਾ, ਤੇ ਜੱਜ ਵੀ ਜਿਹੜੇ ਵਧੀਆ ਪ੍ਰੋ ਇਮੀਗ੍ਰੇਸ਼ਨ, ਜਿਹੜਾ ਸਿੰਪਥੀ ਥੋੜੀ ਜਿਹੀ ਹੈਗੀ ਆ, ਨਿਊਟਰਲ ਜਿਹੜਾ ਫੋਰਮ ਦਿੰਦੇ ਆ ਕੇਸ ਪ੍ਰੈਜ਼ੈਂਟ ਕਰਨ ਦੀ। ਠੀਕ ਹੈ। ਤੇ ਬਾਕੀ ਕਈ ਵਾਰੀ ਜਦੋਂ ਚੱਲ ਜਾਈਦਾ ਡਾਊਨ ਸਾਊਥ ਵੱਲ ਜਾਂ ਬਾਰਡਰ ਵਾਲੇ ਜਿਹੜੇ ਆ, ਲੁਈਜ਼ੀਆਨਾ, ਟੈਕਸਸ, ਜਾਰਜੀਆ, ਜਿਹੜੇ ਇਦਾਂ ਦੇ, ਮਿਸੀਸਿਪੀ, ਇਹ ਜਿਹੜੇ ਕੋਰਟਸ ਆ, ਇਹਨਾਂ ਦੇ ਵਿੱਚ ਅਨਸਰਟਨਟੀ ਜਿਹੜੀ ਹਮੇਸ਼ਾ ਰਹਿੰਦੀ ਆ ਕਿ ਜੱਜ ਦਾ ਓਪੀਨੀਅਨ ਕੀ ਹੈ, ਸਰਕਾਰੀ ਵਕੀਲਾਂ ਦਾ ਓਪੀਨੀਅਨ ਕੀ ਹੈ। ਸਰਕਿਟ ਦਾ ਜਿਹੜਾ ਕੇਸ ਲਾਅ ਉਹ ਵੀ ਕਾਫੀ ਸਟ੍ਰਿਕਟ ਆ ਬਾਕੀ ਸਰਕਿਟਾਂ ਦੇ ਵਿੱਚ ਕਈ ਵਾਰੀ, ਕਿਉਂਕਿ ਜਿਹੜੀ ਚੀਜ਼ ਹੁਣ ਦੇਖੋ ਪਾਸਟ ਪ੍ਰੋਸੀਕਿਊਸ਼ਨ ਬਣ ਜਾਂਦੀ ਆ 9th ਸਰਕਿਟ ਦੇ ਵਿੱਚ, ਕੀ ਲੈਵਲ ਆਫ ਹਾਰਮ ਤੇ ਰਾਈਜ਼ ਉਹ ਕਰ ਰਹੀ ਆ। ਕਈ ਵਾਰੀ ਉਹੀ ਜਿਹੜੀ ਸੇਮ ਚੀਜ਼ ਆ ਕਿਸੇ ਦੂਜੇ ਸਰਕਿਟ 'ਚ ਉਹ ਕਹਿੰਦੇ ਆ ਕਿ ਨਹੀਂ, ਇਹ ਕੋਰਟ ਉਸ ਲੈਵਲ ਦੀ ਨਹੀਂ ਹੈਗੀ। ਸਰਕਿਟ ਕੋਰਟ ਜਿੱਦਾਂ 9th ਦੇ ਵਿੱਚ ਤਾਂ ਤੁਸੀਂ ਕਹਿ ਦਿੰਦੇ ਆ ਕਿ ਡੈਥ ਥ੍ਰੈਟ, ਜਿੱਦਾਂ ਕੰਪਨੀ ਡੈਥ ਥ੍ਰੈਟ ਜਾਂ ਰਿਪੀਟ ਕਈ ਵਾਰੀ ਧਮਕੀਆਂ ਮਿਲਦੀਆਂ, ਭਾਵੇਂ ਛੋਟੀ ਮੋਟੀ ਵੀ ਕੁੱਟ ਹੋਈ ਆ, ਉਹ ਪਾਸਟ ਪ੍ਰੋਸੀਕਿਊਸ਼ਨ ਦੇ ਲੈਵਲ ਤੱਕ ਰਾਈਜ਼ ਹੋ ਜਾਂਦੀ ਆ। ਤੇ ਠੀਕ ਜਿਹੜੇ ਹੈ। ਦੂਜੇ ਸਰਕਿਟ ਆ ਕਈ ਵਾਰੀ ਉਹਨਾਂ 'ਚ ਉਹ ਨਹੀਂ, ਜਿਹੜੀ ਕਿਉਂਕਿ ਉਹਨਾਂ ਦਾ ਕੇਸ ਲਾਅ ਇੰਨਾ ਡਿਵੈਲਪ ਨਹੀਂ ਹੈਗਾ, ਜਾਂ ਕੇਸ ਲਾਅ ਕਿਉਂਕਿ ਇੱਥੇ ਲਿਟੀਗੇਸ਼ਨ ਵੀ ਜਿਹੜੀ ਇਮੀਗ੍ਰੇਸ਼ਨ ਦੀ ਜ਼ਿਆਦਾ, ਤੇ ਉਹ ਕੋਰਟਸ ਦੇ ਵਿੱਚ ਸਾਨੂੰ ਕਾਫੀ ਹਾਰਡ ਟਾਈਮ ਜਿਹੜਾ ਕਈ ਵਾਰੀ ਆਉਂਦਾ ਸਿਰਫ ਆਪਣੇ ਬੇਸਿਕਸ ਜਿਹੜੇ ਪ੍ਰੂਵ ਕਰਨ ਲਈ। ਤੇ ਕਈ ਵਾਰੀ ਇਦਾਂ ਵੀ ਹੁੰਦਾ ਕਿ ਬੰਦਾ ਬਿਲਕੁਲ ਭਾਵੇਂ ਸਹੀ ਵੀ ਕਹਿ ਦੇਵੇ ਤੇ ਜੱਜ ਕਹਿ ਦਿੰਦੇ ਆ ਕਿ ਨਹੀਂ, ਇਹ ਪਾਸਟ ਪ੍ਰੋਸੀਕਿਊਸ਼ਨ ਨਹੀਂ ਬਣੀ। ਜਾਂ ਆਪਾਂ ਨਿਊਯਾਰਕ ਵੱਲ ਕਈ ਵਾਰੀ ਦੇਖਦੇ ਆ ਕਿ ਗਵਰਨਮੈਂਟ ਐਕਟਰ ਤੇ ਪ੍ਰਾਈਵੇਟ ਐਕਟਰ 'ਚ ਡਿਸਟਿੰਕਸ਼ਨ ਜਿਹੜੀ ਸੀਗੀ ਸਿੰਗਲ ਸਿਰ ਗਾਰਲੈਂਡ ਦੇ ਕੇਸ ਦੇ ਕਰਕੇ, ਜਿਹੜਾ ਕੇਸਾਂ 'ਚ ਪੁਲਿਸ ਨਹੀਂ ਇਨਵੋਲਵ ਹੁੰਦੀ, ਤੇ ਉਹਨਾਂ ਕੇਸਾਂ ਦੇ ਵਿੱਚ ਜਿਹੜੀ ਰੀਲੋਕੇਸ਼ਨ ਦਾ ਮੁੱਦਾ ਜਿਹੜਾ ਕਾਫੀ ਰੂਟੀਨ ਜਿਹੜਾ ਚੱਲਦਾ ਰਹਿੰਦਾ ਸੀਗਾ, ਤੇ ਬਰਡਨ ਜਿਹੜਾ ਸੀਗਾ ਉਹ ਰਿਸਪੋਂਡੈਂਟ ਵੱਲ ਰਹਿੰਦਾ ਨਿਊਯਾਰਕ ਦੇ ਵਿੱਚ ਜਿੱਦਾਂ। ਤੇ ਉਹਦਾ ਮਕਸਦ ਮਤਲਬ ਸਿਰਫ ਇਹੀ ਹੁੰਦਾ ਕਿ ਜਦੋਂ ਬਰਡਨ ਸ਼ਿਫਟਿੰਗ ਇਹ ਹੁੰਦੀ ਹੈ ਕਿ ਕੈਲੀਫੋਰਨੀਆ 'ਚੋਂ ਪ੍ਰਜ਼ਿਊਮ ਹੋ ਜਾਂਦਾ ਕਿ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਨਿਊਯਾਰਕ 'ਚ ਜਦੋਂ ਪ੍ਰਾਈਵੇਟ ਐਕਟਰ ਇਨਵੋਲਵ ਹੁੰਦੇ ਆ ਤੇ ਉਹ ਜਿਹੜਾ ਰਿਸਪੋਂਡੈਂਟ ਜਿਹਨੇ ਕੇਸ ਲਾਇਆ ਉਹ ਤੇ ਰਹਿੰਦਾ। ਸੋ ਇਹ ਜਿਹੜੇ ਸਰਕਿਟ ਟੂ ਸਰਕਿਟ ਜਿਹੜੇ ਕੇਸ ਲਾਅ ਇਹ ਚੇਂਜ ਹੁੰਦੇ ਰਹਿੰਦੇ ਆ। ਇਹ 'ਚ ਸਾਨੂੰ ਇਹ ਡਿਪੈਂਡ ਕਰਦਾ ਕਿ ਕਦੀ ਕੋਈ ਚੀਜ਼ ਆ ਗਈ BIA ਵੱਲੋਂ, ਕਦੀ ਸੈਕੰਡ ਸਰਕਿਟ ਵੱਲੋਂ, ਕਦੀ 9th ਸਰਕਿਟ ਵੱਲੋਂ। ਸੋ ਆਲ ਇਨ ਆਲ ਮੈਂ ਇਹੀ ਕਹੂੰਗਾ ਕਿ ਜਿਹੜਾ ਸੈਨ ਫਰਾਂਸਿਸਕੋ, ਸੈਕਰਾਮੈਂਟੋ, ਕੌਂਕਰਡ, ਇਹ ਜਿਹੜੇ ਕੋਰਟ ਆ ਕਾਫੀ ਫੈਮਿਲੀਅਰ ਵੀ ਹੈਗੇ ਆ ਜਿਹੜੇ ਆਪਣੇ ਪੰਜਾਬੀ ਕੇਸਿਸ ਦੇ ਨਾਲ। ਜੇ ਆਪਾਂ ਚੱਲ ਜਾਈਏ ਸੈਂਟਾ ਐਨਾ ਵੱਲ, ਤਕਰੀਬਨ ਜਿਹੜਾ ਕੋਰਟ ਆ ਕਾਫੀ ਸਟ੍ਰਿਕਟ ਆ, ਤੇ ਬਹੁਤ ਛੇਤੀ ਜਿਹੜੀਆਂ ਹੀਅਰਿੰਗਸ ਪੈ ਜਾਂਦੀਆਂ ਬੰਦੇ ਦੀਆਂ। ਕਈ ਵਾਰੀ 6 ਮਹੀਨੇ ਤੋਂ ਪਹਿਲਾਂ ਵੀ, ਕਿ ਬੰਦੇ ਦਾ ਵਰਕ ਪਰਮਿਟ ਵੀ ਨਹੀਂ ਆਇਆ ਹੁੰਦਾ ਤੇ ਹੀਅਰਿੰਗ ਪੈ ਜਾਂਦੀ ਆ। ਤੇ ਬੰਦਾ ਕਈ ਵਾਰੀ ਜਿਹੜਾ ਮੂਵ ਵੀ ਹੋਣ ਦੀ ਕੋਸ਼ਿਸ਼ ਕਰਦਾ ਕਿ ਮੈਂ ਹੁਣ ਮੂਵ ਹੋ ਗਿਆ ਫਰੈਸਨੋ, ਮੈਂ ਇੱਧਰ ਮੂਵ ਹੋ ਗਿਆ, ਤੇ ਉਹਦੇ ਉੱਤੇ ਵੀ ਕਈ ਵਾਰੀ ਜਿਹੜੇ ਜੱਜ ਆ ਉਹ ਸੈਂਟਾ ਐਨਾ ਦੇ ਉਹ ਟ੍ਰਾਂਸਫਰ ਨਹੀਂ ਕਰਦੇ ਕੇਸ, ਬਹੁਤ ਘੱਟ ਜਿਹੜਾ ਟ੍ਰਾਂਸਫਰ ਕਰਦੇ ਆ, ਉੱਥੇ ਰੱਖਣਾ ਚਾਹੁੰਦੇ ਆ ਕੇਸ। 6 ਮਹੀਨੇ ਦੇ ਵਿੱਚ ਆਇਆ ਬੰਦਾ, ਉਹਦੇ ਖਰਚੇ ਦਾ ਮਸਲਾ ਹੋ ਜਾਂਦਾ, ਉਹਨੂੰ ਇੰਨੀ ਸਮਝ ਵੀ ਨਹੀਂ ਹੁੰਦੀ ਜਿਹੜਾ ਆ ਕੇ ਨਾ, ਕਿਉਂਕਿ ਉਲਝਿਆ ਰਹਿੰਦਾ ਆਪਣਾ ਬੁਨਿਆਦੀ ਲੋੜਾਂ ਨੂੰ ਪੂਰੀਆਂ ਕਰਨ ਦੇ ਵਿੱਚ। ਤੇ ਸੈਂਟਾ ਐਨਾ ਦਾ ਇਹ ਹੈ ਕਿ ਜਿਹੜੇ ਨਵੇਂ ਕੇਸ ਆ ਜਿਹੜੇ ਉੱਥੇ ਆ, ਉਹ ਉੱਧਰ ਹੀ ਤਰੀਕ ਜਿਹੜੀ ਬੜੀ ਛੇਤੀ ਜਿਹੜੀ ਤਰੀਕ ਪਾ ਦਿੰਦੇ ਆ। ਸੋ ਇੱਕ ਗੈਂਬਲ ਹੋ ਜਾਂਦਾ ਬੰਦੇ ਦਾ ਕਿ ਵਰਕ ਪਰਮਿਟ ਵੀ ਨਹੀਂ ਆਇਆ, ਉਹ ਤੋਂ ਪਹਿਲਾਂ ਕੇਸ ਦਾ ਫੈਸਲਾ ਹੋ ਜਾਂਦਾ। ਕਈ ਸਾਰੇ ਜੇ ਤੁਸੀਂ ਦੇਖੋਗੇ ਤਾਂ ਆਪਣੇ ਕਲਾਇੰਟ ਯੰਗ ਵੀ ਜਿੱਦਾਂ ਹੁੰਦੇ ਆ, ਤੇ ਉਹਨਾਂ ਨੂੰ ਕਹਿ ਲਓ ਕਿ ਫਾਇਦਾ ਵੀ ਆ ਤਰੀਕ ਦਾ, ਪਰ ਜੇ ਨੁਕਸਾਨ ਵੀ ਹੈ। ਤੇ ਆਹ ਠੀਕ ਜਿਹੜਾ ਹੈ। ਸਿਨੈਰੀਓ ਕੋਰਟਸ ਦਾ ਹੈਗਾ ਹੁਣ ਅੰਦਰੋਂ ਖਾਤੇ ਕਿੱਦਾਂ ਕਿ ਉਹ ਵੀ ਕੈਲੀਫੋਰਨੀਆ ਵਾ, ਇਹ ਵੀ ਕੈਲੀਫੋਰਨੀਆ, ਕਿ ਉੱਧਰ ਜ਼ਿਆਦਾ ਸਟ੍ਰਿਕਟ ਕਿਉਂ, ਉੱਧਰ ਏਦਾਂ ਦੇ ਜੱਜ ਕਿਉਂ ਆ ਕਿ ਹੂੰ 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 10 ਕਿਸੇ ਦੀ 10% ਰੇਟਿੰਗ ਆ 15 ਵਾਲੀ, ਇੱਧਰ 80% ਵਾਲੇ ਕਿਉਂ ਆ। ਹੂੰ। ਤੇ ਆਈ ਥਿੰਕ ਇਹ ਫਿਰ ਬ੍ਰੌਡਰ ਪਿਕਚਰ ਜਿਹੜੀ ਕਿ ਕਿਹੜਾ ਜੱਜ ਕਿੱਥੇ ਰਹਿਣਾ ਚਾਹੁੰਦਾ, ਕਿਹੜੇ ਜੱਜ ਨੂੰ ਕਿਹੜੀ ਸਰਕਾਰ ਦੀ ਅਪਾਇੰਟਮੈਂਟ ਆ,
ਕਿਹੜੇ ਕਾਰਜਕਾਲ ਵਿੱਚ ਭਰਤੀ ਹੋਇਆ, ਉਹ ਪਹਿਲਾਂ ਸਰਕਾਰੀ ਵਕੀਲ ਸੀਗਾ ਕਿ ਉਹ ਆਪਣੀ ਉਹਦੀ ਪ੍ਰਾਈਵੇਟ ਪ੍ਰੈਕਟਿਸ ਸੀਗੀ, ਉਹਦਾ ਰਵੱਈਆ ਜਿਹੜਾ ਕਿੱਦਾਂ ਦਾ ਸੀਗਾ। ਤਾਂ ਆਬਵੀਅਸਲੀ ਜਿਹੜਾ ਸਰਕਾਰੀ ਵਕੀਲ ਹੋ ਕੇ ਜੱਜ ਬਣਿਆ, ਉਹਨੇ ਸਰਕਾਰੀ ਵਕੀਲ ਵਾਲੀ ਸਾਈਡ ਲੈਣੀ ਹੁੰਦੀ ਆ, ਤੇ ਜਿਹੜਾ ਪ੍ਰਾਈਵੇਟ ਪ੍ਰੈਕਟਿਸ ਚੋਂ ਗਿਆ, ਉਹਨੂੰ ਪ੍ਰਾਈਵੇਟ ਪ੍ਰੈਕਟਿਸ ਵਾਲੀਆਂ ਮੁਸ਼ਕਲਾਂ ਦਾ ਪਤਾ ਵਾ। ਉਹਦਾ ਝੁਕਾਅ ਜਿਹੜਾ ਥੋੜਾ ਜਿਹਾ ਬੈਂਟ ਆਫ ਮਾਈਂਡ ਜਿਹੜਾ ਹੁੰਦਾ, ਉਹ ਪ੍ਰਾਈਵੇਟ ਪ੍ਰੈਕਟਿਸ ਵੱਲ ਹੁੰਦਾ। ਸੋ ਇਹ ਜਿਹੜਾ ਮਿਕਸ ਬੈਗ ਏਦਾਂ ਦਾ ਹੈਗਾ। ਬਿਲਕੁਲ। ਸੋ ਇਹ ਕਾਫੀ ਕੁਛ ਜਿਹੜਾ ਇਦਾਂ ਜਿਹੜਾ ਉਹ ਚੱਲਦਾ, ਜਿਹੜਾ ਉਹ ਰਹਿੰਦਾ ਆ। ਨਾਲ ਹੀ ਜਿਹੜਾ ਇੱਥੇ ਰੀਸੈਂਟਲੀ ਵੀ ਆਪਾਂ ਇਸ ਦੇ ਉੱਤੇ ਗੱਲ ਕੀਤੀ ਸੀ, ਇੱਕ ਅੱਧੀ ਵਾਰੀ ਆਪਣੇ ਜਿਹੜੇ ਕਾਲਰਸ ਆ ਉਹਨਾਂ ਨੇ ਵੀ ਕਾਲ ਕਰਕੇ ਜਿਹੜਾ ਉਹ ਪੁੱਛਿਆ ਸੀਗਾ ਵੀ ਮੇਰੇ ਭਰਾ ਨੂੰ ਵੀ ਸੱਦਿਆ ਆ ਮੇਰੇ ਕੇਸ ਦੇ ਉੱਤੇ, ਕੰਸੋਲੀਡੇਸ਼ਨ ਆਫ ਕੇਸਿਸ। ਉਹ ਮਾਮਲੇ ਦੇ ਵਿੱਚ ਕੀ ਹੈ ਇਸ ਟਾਈਮ ਆਪਾਂ ਦੇਖ ਰਹੇ ਹਾਂ, ਉੱਥੇ ਕੋਰਟਸ ਦਾ ਰਵੱਈਆ ਕਿੱਦਾਂ ਦਾ ਹੈ? ਸੋ ਬਹੁਤ ਕਲੀਅਰ ਅੱਖਰਾਂ ਦੇ ਵਿੱਚ ਕੰਸੋਲੀਡੇਸ਼ਨ ਜਿਹੜੀ ਉਹ ਕਰਨੀ ਚਾਹੀਦੀ ਹੈ ਤੁਹਾਨੂੰ, ਉਹ ਤੋਂ ਭੱਜਣਾ ਨਹੀਂ ਚਾਹੀਦਾ। ਤੇ ਜੇ ਤੁਹਾਡੇ ਭਰਾ ਭੈਣ ਰਿਸ਼ਤੇਦਾਰ ਇੱਥੇ ਹੈਗੇ, ਉਹਨਾਂ ਨੂੰ ਗਵਾਹ ਜਿਹੜਾ ਲੈ ਕੇ ਜਾਣਾ ਚਾਹੀਦਾ। ਕਿਉਂ ਉਹਨੂੰ ਲੈ ਕੇ ਜਾਣਾ ਚਾਹੀਦਾ? ਕਿਉਂਕਿ ਜਿਹੜਾ ਜੱਜ ਆ ਜਾਂ ਸਰਕਾਰੀ ਵਕੀਲ ਆ, ਕਈ ਵਾਰੀ ਤਾਂ ਉਹ ਜਿਹਦਾ ਚੰਗੇ ਜੱਜ ਆ, ਉਹ ਆਰਾਮ ਨਾਲ ਜਿਹੜਾ ਮੌਕਾ ਦੇ ਦਿੰਦੇ ਆ। ਪਰ ਜ਼ਿਆਦਾਤਰ ਉਹਨਾਂ ਦਾ ਸਵਾਲ ਇਹ ਉੱਠਦਾ ਕਿ ਤੁਸੀਂ ਕਹਿੰਦੇ ਆ ਜੱਗ ਭਲਾਈ ਕਰਨੀ ਆ, ਰੈਵੋਲੂਸ਼ਨ ਲੈ ਕੇ ਆਣੀ ਆ, ਤੇ ਤੁਹਾਡਾ ਸਗਾ ਭਰਾ ਹੀ ਕਿਉਂ ਨਹੀਂ ਤੁਹਾਡੇ ਕੇਸ ਦੇ ਵਿੱਚ ਗਵਾਹੀ ਦੇਣ ਆਇਆ? ਤੇ ਤੁਹਾਨੂੰ ਤਾਂ 3 ਸਾਲ ਪਹਿਲਾਂ ਜਿਹੜੀ ਤਰੀਕ ਦੱਸ ਦਿੱਤੀ ਗਈ ਸੀਗੀ ਕਿ ਉਦੋਂ ਤੁਹਾਡੀ ਤਰੀਕ ਹੋਣੀ ਆ, ਤੇ ਤੁਸੀਂ ਗਵਾਹ ਆਪਣਾ ਲੈ ਕੇ ਕਿਉਂ ਨਹੀਂ ਆਏ? ਏਦਾਂ ਕਿਉਂ ਹੈਗਾ ਕਿ ਤੁਸੀਂ ਕਲੇਮ ਕਰ ਰਹੇ ਆ ਕਿ ਐਡਾ ਵੱਡੇ ਤੁਸੀਂ ਪੋਲੀਟੀਕਲ ਐਕਟਿਵਿਸਟ ਹੈਗੇ ਆ, ਤੇ ਗਵਾਹ ਤੁਹਾਡਾ ਇੱਕ ਵੀ ਨਹੀਂ ਆਇਆ? ਤੁਸੀਂ ਕਹਿੰਦੇ ਆ ਕਿ ਮੈਂ ਹਜ਼ਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਾ ਵਾਂ ਅਮਰੀਕਾ ਦੇ ਵਿੱਚ, ਇੰਡੀਆ ਦੇ ਵਿੱਚ, ਤੇ ਏਦਾਂ ਕਿੱਦਾਂ ਹੋ ਸਕਦਾ ਕਿ ਇੱਕ ਬੰਦਾ ਵੀ ਤੁਹਾਡਾ ਜਿਹੜਾ ਸਗਾ ਭਰਾ ਵੀ ਆ, ਉਹ ਵੀ ਗਵਾਹੀ ਨਾ ਦੇਣ ਆਇਆ ਹੋਵੇ? ਸੋ ਉਹ ਜਿਹੜੀ ਗੱਲ ਆ, ਤੁਸੀਂ ਆਪ ਉਹਨੂੰ ਜੇ ਸੋਚ ਕੇ ਦੇਖੋ, ਐਜ਼ ਅ ਕਾਮਨ ਮੈਨ, ਆਫ ਕੋਰਸ ਗਵਾਹੀ ਦੇਣ ਤਾਂ ਆਉਣਾ ਚਾਹੀਦਾ। ਤੇ ਉੱਤੋਂ ਕਈ ਵਾਰੀ ਆਪਣੇ ਕੋਲ ਟ੍ਰਾਂਸਫਰ ਹੋਏ ਕੇਸ ਆਉਂਦੇ ਆ ਕਿ ਵਕੀਲ ਨੇ ਕਹਿ ਦਿੱਤਾ ਸੀਗਾ ਕਿ ਨਹੀਂ ਗਵਾਹੀ ਦਿਵਾਉਣੀ ਜਾਂ ਕੁਛ ਵੀ ਹੈ, ਹਨਾ ਜੀ। ਟੈਕਨੀਕਲ ਰੀਜ਼ਨ ਕਰਕੇ ਕਈ ਵਾਰੀ ਹੋ ਸਕਦਾ ਕਿ ਜੇ ਵਕੀਲ ਨੂੰ ਲੱਗਦਾ ਹੋਵੇ ਕਿ ਨਹੀਂ ਕੇਸ ਤੇ ਮਾੜਾ ਪ੍ਰਭਾਵ ਪੈਣਾ ਵਾ, ਫਿਰ ਉਹ ਸਟੈਂਸ ਲਿਆ ਜਾ ਸਕਦਾ ਕਿ ਗਵਾਹੀ ਨਹੀਂ ਦੇਣੀ ਆ। ਪਰ ਜੇ ਤੁਹਾਡੇ ਕੇਸ ਸਿਮਿਲਰ ਆ ਦੋਨਾਂ ਦੇ, ਤੇ ਇੱਕੋ ਘਰ 'ਚ ਤੁਸੀਂ ਹੈਗੇ ਆ, ਇੱਕੋ ਟਾਈਮ ਲਾਈਨ ਤੇ ਸੀਗੇ, ਤੇ ਕ੍ਰਾਸਓਵਰ ਉਹਦੇ ਵਿੱਚ ਵੀ ਹੁੰਦਾ ਕਿ ਗਤੀਵਿਧੀਆਂ ਮੰਨ ਲਓ ਕਿਸੇ ਨੇ ਇਕੱਠੇ ਕੀਤੀਆਂ ਜਾਂ ਸੇਮ ਟਾਈਮ ਲਾਈਨ ਦੇ ਵਿੱਚ ਸੀਗੇ, ਤੇ ਉਹ ਕੇਸ ਦੇ ਵਿੱਚ ਬੈਟਰ ਆਫ ਆ ਕਿ ਬੰਦਾ ਗਵਾਹੀ ਦੇਵੇ ਕਿ ਦੋਨੋਂ ਚੀਜ਼ਾਂ ਨੂੰ ਸਪੋਰਟ ਹੋ ਜਾਂਦੀ ਹੈ ਇੱਕ ਦੂਜੇ ਦੇ ਕੇਸ ਦੇ ਵਿੱਚ। ਡਾਕੂਮੈਂਟ ਜਿਹੜੀ ਕਲੈਕਸ਼ਨ ਹੈਗੀ ਆ ਕਿ ਗਵਾਹਾਂ ਨੂੰ ਵਾਰ-ਵਾਰ ਨਹੀਂ ਬੋਦਰ ਕਰਨਾ ਤੁਹਾਨੂੰ ਪੈਣਾ, ਇੱਕੋ ਵਾਰੀ ਉਹ ਐਫੀਡੇਵਿਟ ਲਿਖੂਗੇ ਦੋਨੋਂ ਭਰਾਵਾਂ ਲਈ, ਘਰ ਦੇ ਵੀ ਇੱਕੋ ਵਾਰੀ ਲਿਖੂਗੇ। ਸੋ ਇਹ ਜਿਹੜੀਆਂ ਚੀਜ਼ਾਂ, ਇਹਦੇ ਕਰਕੇ ਕੰਸੋਲੀਡੇਸ਼ਨ ਜਿਹੜੀ ਜ਼ਰੂਰੀ ਆ। ਤੇ ਅਜੇ ਵੀ ਜਿਹੜੇ ਆਪਾਂ ਵੇਖਦੇ ਆ, ਈਵਨ ਮੇਰੇ ਖੁਦ ਦੇ ਵੀ ਕਈ ਵਾਰੀ ਕੇਸ ਆ, ਉਹਨਾਂ ਨੂੰ ਵੀ ਭਾਵੇਂ ਆਪਾਂ ਰੇਡੀਓ ਤੇ ਕਹਿ ਦਿੱਤਾ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੇ ਮੇਰੇ ਕੋਲ ਕਲਾਇੰਟ ਆ ਰਿਹਾ ਉਹ ਸਿੱਧੇ ਮੇਰੀ ਗੱਲ ਮੰਨ ਰਿਹਾ ਹੈਗਾ। ਜ਼ਿਆਦਾਤਰ ਜਿਹੜਾ ਵਕੀਲ ਦੀ ਗੱਲ ਉਹ 50% ਜਿਹੜੀ ਮੰਨ ਕੇ ਰਾਜੀ ਹੈ, ਐਂਡ 'ਚ ਜ਼ਰੂਰ ਮੰਨ ਲੈਂਦੇ ਜਦੋਂ ਕੋਰਟ 'ਚ ਜਾ ਕੇ ਜੱਜ ਦਬਕਾ ਮਾਰਦਾ, ਪਰ ਪਹਿਲਾਂ ਜਿਹੜੀ ਸਿਖਲਾਈ ਆ ਉਹ ਸੱਜਣ ਮਿੱਤਰਾਂ ਵਾਲੀ ਜਿਹੜੀ ਹੁੰਦੀ ਆ ਕਿ ਕਿੱਦਾਂ ਕਰਨਾ, ਕਿੱਦਾਂ ਨਹੀਂ ਕਰਨਾ, ਕਿੱਥੇ ਪੀੜੀ ਲੈਣੀ ਨਹੀਂ ਲੈਣੀ, ਤੇ ਉਹਦੇ ਵਿੱਚ ਜੇ ਸਿੱਧੇ-ਸਿੱਧੇ ਗੱਲ ਕਰੀਏ ਤਾਂ ਸਾਫ਼ ਅੱਖਰਾਂ 'ਚ ਵੀ ਜਿਹੜੇ ਬੰਦੇ ਦੀ ਕੋਰਟ ਦੇ ਵਿੱਚ ਜ਼ੁਬਾਨ ਨਹੀਂ ਵੀ ਨਿਕਲਦੀ ਆ, ਉਹ ਵੀ ਕਈ ਵਾਰੀ ਬਾਹਰ ਜਾ ਕੇ ਕਹਿ ਦਿੰਦਾ ਕੇਸ ਪਾਸ ਹੋਣ ਤੋਂ ਬਾਅਦ ਕਿ ਮੈਂ ਕਿੰਗ ਹੈਗਾ, ਮੇਰੀ ਸਲਾਹ ਲਓ। ਸੋ ਜਿਹੜੀ ਤੁਹਾਨੂੰ ਲੇ ਓਪੀਨੀਅਨ ਦੇ ਵਿੱਚ ਸਲਾਹ ਮਿਲਦੀ ਹੈ ਨਾ, ਉਹਨੂੰ ਤੁਸੀਂ ਹਮੇਸ਼ਾ ਗ੍ਰੇਨ ਆਫ ਸਾਲਟ ਦੇ ਨਾਲ ਲੈਣਾ। ਉਹਦਾ ਤੁਹਾਨੂੰ ਕੋਈ 100% ਨਹੀਂ ਤੁਸੀਂ ਕਹਿ ਸਕਦੇ ਕਿ ਬੰਦਾ ਸੱਚ ਬੋਲ ਰਿਹਾ ਜਾਂ ਝੂਠ ਬੋਲ ਰਿਹਾ ਵਾ। ਲੋਕੀ ਆਪਣੇ ਜਿਹੜੇ ਕਲੈਕਟਿਵ ਐਕਸਪੀਰੀਅੰਸ ਤੋਂ ਜਿਹੜਾ ਲੋਕਾਂ ਨੂੰ ਸਲਾਹ ਦਿੰਦੇ ਆ, ਇਕੱਠੇ ਜੇ 5-10 ਜਾਣੇ ਰਹਿੰਦੇ ਆ, ਠੀਕ ਹੈ, ਤੇ ਉਹਦੇ ਵਿੱਚ ਹਰੇਕ ਬੰਦਾ ਪ੍ਰਧਾਨ ਬਣਿਆ ਹੁੰਦਾ, ਪਰ ਇਹ ਹੈ ਕਿ ਜੇ ਇਹ ਬੰਦਾ ਆ ਕੇ ਆਪਣੇ ਕੇਸ ਦੇ ਵਿੱਚ ਵੀ ਪ੍ਰਧਾਨ ਬਣਿਆ ਹੋਵੇ ਤੇ ਸਾਨੂੰ ਕਿੰਨੀ ਸੌਖ ਹੋਵੇ ਵਕੀਲ ਨੂੰ। ਸੋ ਏਦਾਂ ਕਿ ਆਪ ਦੇ ਕੇਸ ਦੇ ਵਿੱਚ ਪੂਰੀ ਵਕੀਲ ਤੋਂ ਸਲਾਹ ਲੈਣੀ ਤੇ ਦੂਜਿਆਂ ਨੂੰ ਜਿਹੜਾ ਗਿਆਨ ਦੇਣਾ, ਉਹ ਇਹ ਕਈ ਵਾਰੀ ਮਾੜਾ ਬਹਿ ਜਾਂਦਾ। ਕੇਸ ਕਈ ਵਾਰੀ ਆਪਾਂ ਦੇਖਦੇ ਹਾਂ ਕਿ 10-15 ਸਾਲ ਵੀ ਗਤੀਵਿਧੀ ਨਿੱਲ ਆ ਬੰਦੇ ਦੀ, ਤੇ ਤੁਸੀਂ ਜੇ ਸਾਫ਼-ਸਾਫ਼ ਵੀ ਕਹਿ ਦੋਗੇ ਇਹ ਕੰਮ ਬਹੁਤ ਔਖਾ ਹੋ ਜਾਣਾ ਕਿਉਂਕਿ ਬਹੁਤ ਟਾਈਮ ਹੋ ਗਿਆ, ਸਰਕਾਰਾਂ ਚੇਂਜ ਹੋ ਗਈਆਂ, ਉਹ ਚੇਂਜ ਹੋ ਗਈਆਂ। ਉਹਨੂੰ ਵੀ ਜਦੋਂ ਕਈ ਵਾਰੀ ਬੰਦਾ ਫੈਮਿਲੀ ਇੱਥੇ ਜਵਾਕ-ਜੂਕ ਉਰੇ ਆ, ਉਹਦਾ ਬਣ ਸਕਦਾ। ਕਈ ਵਾਰੀ ਕੀ ਹੁੰਦਾ ਕਿ ਜੱਜ ਖੁਦ ਵੀ ਪਹਿਲਾਂ ਕਹਿ ਦਿੰਦਾ ਕਿ ਐਡਮਿਨ ਕਲੋਜ਼ਰ ਲੈ ਲਾ, ਜਾਂ ਡਾਕੂਮੈਂਟ ਗਲਤ ਆ, ਜਾਂ ਆਹ ਚੀਜ਼ ਆ, ਆਪਾਂ ਫ੍ਰਿਵਲਸ ਚਾਰਜ ਕਰ ਦੇਣਾ। ਕਈ ਵਾਰੀ ਤਾਂ ਵੀ ਬੰਦਾ ਸਰਕਾਰੀ ਵਕੀਲ ਜੱਜ ਵੀ ਕਹਿ ਦਿੰਦਾ ਕਿ ਇਹ ਆਖਰੀ ਮੌਕਾ, ਪੀਡੀ ਇੱਥੇ ਰਹਿ ਲਾ, ਤੇ ਨਹੀਂ ਕਈ ਵਾਰੀ ਬੰਦਾ ਜਿਹੜਾ ਲੈਂਦਾ। ਉਹ ਜਿਹੜੀ ਚੀਜ਼ ਆ ਨਾ, ਇਹਨੂੰ ਹੁਣ ਰੇਡੀਓ ਤੇ ਗੱਲ ਕਰਨ ਦਾ ਮਕਸਦ ਕੀ ਹੈਗਾ? ਸਿਰਫ ਤੇ ਸਿਰਫ ਇਹਨੂੰ ਗੱਲ ਕਰਨ ਦਾ ਮਕਸਦ ਇਹ ਆ ਕਿ
ਜਿਹੜਾ ਤੁਹਾਡਾ ਕੇਸ ਆ, ਸਰਕਾਰੀ ਵਕੀਲ ਜੇ ਖੁਦ ਹੀ ਕਹਿ ਰਿਹਾ ਕਿ ਆਹ ਚੀਜ਼ ਮੈਂ ਏਦਾਂ ਕਰਨੀ ਆ, ਤੇ ਜੱਜ ਨੇ ਵੀ ਇੱਕ ਵਾਰੀ ਆਪਸ਼ਨ ਦੇ ਦਿੱਤੀ ਆ, ਜੀ। ਉੱਥੇ ਇੱਕ ਸੀਰੀਅਸ ਕੰਸੀਡਰੇਸ਼ਨ ਹੁੰਦੀ ਆ। ਤੇ ਨਹੀਂ ਤਾਂ ਹੁਣ ਨਾ ਕਈ ਵਾਰੀ, ਹੁਣ ਜਿੱਦਾਂ ਮੇਰਾ ਚੱਲ ਰਿਹਾ, ਕੋਈ ਕੋਈ ਮੰਨ ਲਓ ਬੰਦਾ ਕਮੈਂਟ ਮਾਰਿਆ ਕਿ ਸੁਣ ਲਓ ਵੀ ਇਹਦੀ ਗੱਲ ਸੁਣ ਲਓ, ਹਨਾ। ਹੂੰ, ਤੇ ਬੰਦਾ, ਮੈਂ ਕਿਹਾ ਏਦਾਂ ਦੇ ਸਮਾਰਟ ਬਹੁਤ ਕਈ ਵਾਰੀ ਬਣਦੇ ਹੁੰਦੇ ਆ, ਹੂੰ, ਪਰ ਜਦੋਂ ਮੈਂ ਕਿਹਾ ਫੈਸਲਾ, ਫਿਰ ਜਦੋਂ ਜੱਜ ਦਾ ਕੋਰਟ ਕਚਹਿਰੀ ਵਾਲਾ ਜਿਹੜਾ ਡਾਕਟਰ ਵਕੀਲ ਵਾਲਾ ਕੰਮ ਆ, ਉਹ ਡਾਕਟਰ ਵਕੀਲ ਨੂੰ ਹੀ ਕਰ ਲੈਂਦੇ ਜਿਹੜਾ ਦਿਓ। ਜੀ ਪ੍ਰੋਫੈਸ਼ਨਲ ਤੋਂ। ਪਰ ਹੂੰ, ਏਦਾਂ ਕਿ ਮੇਰੇ ਕਹਿਣ ਨਾਲ ਕੋਈ ਏਦਾਂ ਨਹੀਂ ਕਿ ਲੋਕਾਂ ਨੇ ਕਹਿਣਾ ਕਿ ਆਪਾਂ ਸਲਾਹ ਲੈਣੀ ਛੱਡ ਦੇਣੀ ਆ। ਮੇਰੇ ਕਹਿਣ ਨਾਲ ਕੋਈ ਏਦਾਂ ਨਹੀਂ ਕਿ ਜਿਹੜੀ ਸਲਾਹ ਦੇਣ ਵਾਲੇ ਆ ਉਹਨਾਂ ਨੇ ਵਧਾ ਚੜਾ ਕੇ ਨਹੀਂ ਦੇਣੀ ਆ। ਪਰ ਏਦਾਂ ਕਿ ਕੋਰਟ ਦੇ ਵਿੱਚ ਕਈ ਵਾਰੀ ਜਿਹੜੀ ਹੈਗੀ ਆ, ਉਹ ਜਿਹੜਾ ਸਹੀ ਫੈਸਲਾ ਨਹੀਂ ਲਿਆ ਜਾਂਦਾ ਹੂੰ, ਕਲਾਇੰਟ ਦੁਆਰਾ, ਤੇ ਬਾਅਦ 'ਚ ਜਿਹੜਾ ਰਾਈਟ ਵੇ ਡਿਸੀਜਨ ਦੇ ਟਾਈਮ ਤੇ ਜਿਹੜੀ ਪ੍ਰੋਬਲਮ ਆ ਜਾਂਦੀ ਹੈ ਕਿ ਫ੍ਰਿਵਲਸ ਅਸਾਈਲਮ ਵੀ ਕਈਆਂ ਦੇ ਜਿਹੜਾ ਪੈ ਜਾਂਦਾ। ਫ੍ਰਿਵਲਸ ਅਸਾਈਲਮ ਦਾ ਮਤਲਬ ਇਹ ਹੁੰਦਾ ਕਿ ਕਦੀ ਬੰਦਾ ਹੋਰ ਕੋਈ ਬੈਨੀਫਿਟ ਜਿਹੜਾ ਨਹੀਂ ਫਾਈਲ ਕਰ ਸਕਦਾ। ਤੇ ਏਦਾਂ ਵੀ ਕਈ ਵਾਰੀ ਹੋਇਆ, ਤੇ ਉਹ ਬੰਦਾ ਫਿਰ ਬਾਹਰ ਆ ਕੇ ਮੈਂ ਪੁੱਛਦਾ ਕਿੱਦਾਂ, ਮੈਂ ਕਿਹਾ ਤੈਨੂੰ ਸਾਫ਼-ਸਾਫ਼ ਤਾਂ ਕਿਹਾ ਸੀਗਾ। ਬੰਦੇ ਤਕਰੀਬਨ ਪਤਾ ਕੀ ਕਹਿੰਦੇ ਆ, ਕਿ ਮੈਨੂੰ ਸਹੀ ਤਰ੍ਹਾਂ ਸਮਝ ਨਹੀਂ ਲੱਗਿਆ ਸੀਗਾ ਕਿ ਪੀਡੀ ਕੀ ਚੀਜ਼ ਆ। ਮੈਂ ਕਿਹਾ ਯਾਰ ਇੰਨੀ ਵਾਰੀ ਤਾਂ ਆਪਾਂ ਗੱਲ ਕਰਦੇ ਰਹੇ। ਜੀ। ਉਹ ਕਹਿੰਦਾ ਯਾਰ ਮੈਨੂੰ ਨਾ ਸਮਝ ਨਹੀਂ ਲੱਗਿਆ ਕਿ ਸੱਜਣ ਮਿੱਤਰਾਂ ਨੇ ਨਾ ਕੰਨ ਭਰਤਾ ਸੀਗਾ ਕਿ ਪੀਡੀ ਨਹੀਂ ਲੈਣੀ, ਬਸ ਪੀਡੀ ਨਹੀਂ ਲੈਣੀ, ਹਊਆ ਜਿਹਾ ਬਣਾਤਾ ਕਮਿਊਨਿਟੀ ਦੇ ਵਿੱਚ, ਪੀਡੀ ਨਹੀਂ ਲੈਣੀ, ਕੇਸ ਹੀ ਲੜਨਾ, ਕੇਸ ਹੀ ਲੜਨਾ। ਤਾਂ ਮੈਂ ਕਿਹਾ ਤੈਨੂੰ ਯਾਰ ਸਰਕਾਰ, ਉਹਨੇ ਵੀ ਕਿਹਾ ਸੀਗਾ, ਸਰਕਾਰੀ ਵਕੀਲ ਨੇ ਵੀ ਰੋਕ ਕੇ ਕਿਹਾ ਸੀ, ਮੈਂ ਫੇਰ ਤੈਨੂੰ ਉਹ ਫਤੂਰ ਜਿਹਾ ਨੀ ਜਿੱਦਾਂ ਬੰਦੇ ਤੇ ਛਾਇਆ ਹੁੰਦਾ ਕਿ ਹੂੰ, ਨਹੀਂ ਹੂੰ, ਹੂੰ, ਪੀਡੀ ਨਹੀਂ ਲੈਣੀ, ਪੀਡੀ ਨਹੀਂ ਲੈਣੀ। ਤੇ ਮੈਂ ਕਿਹਾ ਹੁਣ ਇਤੋਂ ਯਾਰ ਕਲੀਅਰ ਕੀ ਦੱਸ ਦਵੇ ਕਿ ਸਰਕਾਰੀ ਵਕੀਲ ਨੇ ਵੀ ਕਹਿ ਦਿੱਤਾ, ਉਹ ਵੀ ਕਹਿ ਦਿੱਤਾ ਕਿ ਡਾਕੂਮੈਂਟ ਉਹ ਫ੍ਰਿਵਲਸ ਆ। ਤਾਂ ਬੰਦਾ ਕਹਿੰਦਾ ਕਿ ਮੈਨੂੰ ਲੱਗਦਾ ਸੀਗਾ ਕਿ ਸ਼ਾਇਦ ਜੇ ਨਹੀਂ ਮੇਰਾ ਹੋਇਆ ਤੇ ਵਿਆਹ ਵਾਲੇ ਦੇ ਥਰੂ ਗੱਲ ਜਿਹੜੀ ਬਣ ਜਾਣੀ ਆ। ਤੇ ਵਿਆਹ ਵਾਲੇ ਦੇ ਥਰੂ ਗੱਲ ਕਿਉਂਕਿ ਬਣਨੀ ਸੀ, ਜਦੋਂ ਡਿਪੋਟੇਸ਼ਨ ਵਗੈਰਾ ਲੱਗ ਜਾਂਦੀ ਹੈ ਨਾ, ਕੰਮ ਜਿਹੜਾ ਔਖਾ ਹੋ ਜਾਂਦਾ। ਹੂੰ, 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 ਤੇ ਗੱਲ ਸਿਰਫ ਉਹ ਨਹੀਂ ਕਿ ਗੱਲਾਂ ਨਾਲ ਬੰਦਾ ਕਹਿ ਦੋ ਕਿ ਮੈਂ ਕੇਸ ਜਿੱਤ ਲਊਂਗਾ ਜਾਂ ਏਦਾਂ ਕਰ ਲਊਂਗਾ। ਟੈਕਨੀਕੈਲਿਟੀ ਜਿਹੜੀਆਂ ਉਹ ਤਾਂ ਤੁਹਾਡੇ ਸਾਹਮਣੇ ਹੀ ਆ। ਉਹ ਜਿਹੜਾ ਹੁਣ ਚੀਜ਼ ਜਿਹੜੀ ਔਖੀ ਹੋ ਗਈ, ਉਹ ਔਖੀ ਹੋ ਗਈ। ਉਹਦੇ ਵਿੱਚ ਹੁਣ ਉਹਨੂੰ ਸਿੰਪਲੀਫਾਈ ਥੋੜ੍ਹਾ ਨਾ ਕਰਕੇ ਵਕੀਲ ਦੱਸੂਗਾ। ਡਿਪੋਟੇਸ਼ਨ ਜੇ ਪੈ ਗਈ ਤੁਹਾਡੇ ਉੱਤੇ ਇੱਕ ਵਾਰੀ, ਫਿਰ ਭਾਵੇਂ ਵਿਆਹ ਵਾਲਾ ਕੇਸ ਆ, ਭਾਵੇਂ ਕੋਈ ਵੀ ਕੇਸ ਆ, ਫਿਰ ਤੁਹਾਨੂੰ 212 ਵਗੈਰਾ ਵੇਵਰ ਦੇ ਥਰੂ ਜਦੋਂ ਜਾਣਾ ਪੈਂਦਾ, ਪਰਮਿਸ਼ਨ ਵਗੈਰਾ ਜਦੋਂ ਲੈਣੀ ਪੈਂਦੀ ਹੈ, ਪ੍ਰੋਸੈਸ ਜਿਹੜਾ ਕੰਪਲੀਕੇਟ ਹੋ ਜਾਂਦਾ। ਸੋ ਕਈ ਲੋਕਾਂ ਕੋਲ ਖੁੱਲੀ-ਖੁੱਲੀ ਜਿਹੜੀ ਆਪਸ਼ਨ ਹੁੰਦੀ ਆ ਫੈਮਿਲੀ ਦੇ ਥਰੂ ਵੇਵਰ ਲੈ ਕੇ, ਉਹ ਵੇਵਰ ਜਿਹੜਾ ਲੈਣਾ, ਉਹ ਪ੍ਰੋਸੈਸ ਜਿਹੜਾ ਬੈਟਰ ਆ ਅਸਾਈਲਮ ਵਾਲੇ ਗੈਂਬਲ ਨਾਲੋਂ, ਰਾਈਟ? ਤੇ ਇਹ ਚੀਜ਼ ਜਿਹੜੀ ਆ, ਇਹਨੂੰ ਇੱਕ ਗੌਰ ਕਰੋ ਇਹ, ਕਿਉਂਕਿ ਸਾਨੂੰ ਵੀ ਕਾਫ਼ੀ ਵਾਰੀ ਪ੍ਰੋਬਲਮ ਆਉਂਦੀਆਂ ਕਿ ਕਈ ਵਾਰੀ ਏਦਾਂ 6-6 7-7 ਸਾਲ ਹੋ ਗਏ ਵਿਆਹ ਕਰਾਏ ਨੂੰ, ਜਵਾਕ ਵੀ ਹੋ ਗਏ। ਏਦਾਂ ਦੇ ਵੀ ਕਲਾਇੰਟ ਆਉਂਦੇ ਆ। ਮੈਂ ਕਿਹਾ ਯਾਰ ਤੂੰ ਉਦੋਂ ਦਾ ਕੀਤਾ, ਹੁਣ ਤੱਕ ਤਾਂ ਤੇਰਾ ਓਦਾਂ ਪੱਕਾ ਹੋ ਜਾਣਾ ਸੀਗਾ। ਬਸ ਕਹਿੰਦਾ ਉਦੋਂ ਦਾ ਫੈਸਲਾ ਲੈ ਲਿਆ, ਤੇ ਹੁਣ ਫਿਰ ਉਹੀ ਫੈਸਲਾ ਚੱਲੀ ਗਿਆ। ਇੱਕ ਆਪਣੇ ਲੋਕਾਂ ਦੀ ਇਹ ਵੀ ਹੈ ਕਿ ਇੱਕ ਵਾਰੀ ਫੈਸਲਾ ਲੈ ਲਿਆ, ਉਹ ਕਹਿੰਦੇ ਬਦਲਣਾ ਨਹੀਂ ਇਹਨੂੰ, ਉਹੀ ਏਦਾਂ ਹੀ ਰਹਿਣ ਦੇਣਾ। ਤੇ ਕਈ ਵਾਰੀ ਲਾਇਰ-ਲੂਅਰ ਸਵਿਚ ਕਰਕੇ ਲੋਕੀ ਆਉਂਦੇ ਆ, ਉਹ ਏਦਾਂ ਉਹਨੂੰ ਸਮਝਾ ਦਈਦਾ ਕਿ ਬਈ ਆਹ ਪੀਡੀ ਆਹ ਏਦਾਂ ਦੀ ਚੀਜ਼ ਆ। ਪੀਡੀ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਉਹਨਾਂ ਨੇ ਦੁਬਾਰਾ ਤੁਹਾਡੀ ਗੱਲਬਾਤ ਨਹੀਂ ਸੁਣਨੀ। ਉਹਦਾ ਮਤਲਬ ਇਹ ਹੈ ਕਿ ਜੇ ਵਿਆਹ ਦੇ ਥਰੂ ਤੁਸੀਂ 2-3 ਸਾਲਾਂ 'ਚ ਪੱਕੇ ਹੋ ਸਕਦੇ ਆ, ਤੁਸੀਂ ਆਉਂਦੇ ਹੀ 6 ਮਹੀਨੇ 'ਚ ਅਸਾਈਲਮ ਆਪਣਾ ਲਾ ਦਿੱਤਾ ਸੀਗਾ 589, ਹੂੰ, ਹੂੰ, ਤੇ ਤੁਹਾਡੀ ਅਨਲੌਫੁਲ ਪ੍ਰੈਜ਼ੈਂਸ ਕਲੌਕ ਜਿਹੜੀ ਉਹ ਟ੍ਰਿਗਰ ਨਹੀਂ ਕਰਦੀ, ਤੇ ਤੁਸੀਂ ਪੀਡੀ ਲੈ ਕੇ ਜਦੋਂ ਅਸਾਈਲਮ ਆਫਿਸ 'ਚ ਵਾਪਸ ਜਾ ਕੇ ਕੇਸ ਲਾ ਸਕਦੇ ਆ ਆਪਣਾ। ਅਸਾਈਲਮ ਵਾਲਾ ਕੇਸ ਵੀ ਚੱਲਦਾ ਰਹਿੰਦਾ, ਵਿਆਹ ਵਾਲਾ ਵੀ 2-3 ਸਾਲਾਂ 'ਚ ਜਿਹੜਾ ਮਟੀਰੀਅਲਾਈਜ਼ ਹੋ ਜਾਂਦਾ। ਜੇ ਹੂੰ, ਹੂੰ, ਅਸਾਈਲਮ ਹੂੰ, ਤੁਹਾਡੀ ਟਾਈਮ ਸਿਰ ਲੱਗੀ ਸੀ ਤਾਂ 601 ਏ ਵੇਵਰ ਵੀ ਕਈ ਵਾਰੀ ਤੁਹਾਨੂੰ ਨਹੀਂ ਕਰਨੀ ਪੈਂਦੀ, ਟਾਈਮ ਬਚ ਜਾਂਦਾ ਜਿਹੜਾ। ਉਹ ਆਲ ਇਨ ਆਲ ਜਵਾਕ-ਜੂਕ ਜੇ ਹੈਗੇ ਆ ਤਾਂ 2-3 ਸਾਲਾਂ ਦੇ ਵਿੱਚ, ਤੇ ਜਿਹਨਾਂ ਨੂੰ ਵੇਵਰ-ਵੂਵਰ ਚਾਹੀਦਾ ਉਹਨਾਂ ਦਾ 5-6 ਸਾਲਾਂ ਦੇ ਗੇੜ ਦੇ ਵਿੱਚ, ਉਹਨਾਂ ਦੀ ਜ਼ਿਆਦਾ ਜਿਹੜੀ ਪਰਸੈਂਟੇਜ ਚਾਂਸ ਹੈਗੇ ਆ ਕਿ ਉਹ ਪੱਕੇ ਹੋ ਸਕਣ। ਸੋ ਜਿਹੜੀ ਐਡਵਾਈਸ ਆ ਨਾ, ਸਪੈਸ਼ਲੀ ਤੁਸੀਂ ਇੱਕ ਵਾਰੀ ਵਿਆਹ ਜਦੋਂ ਕਰਾ ਲਿਆ, ਹੂੰ, I-130 ਫਾਈਲ ਕਰ ਦਿਓ। ਹੋਰ ਮਕਸਦ ਕੀ ਹੈਗਾ ਵਿਆਹ ਕਰਾਉਣ ਦਾ ਜਾਂ ਰਿਲੇਸ਼ਨਸ਼ਿਪ 'ਚ ਰਹਿਣ ਦਾ? ਕਿਉਂਕਿ ਯੂ ਨੈਵਰ ਨੋ, ਤੁਸੀਂ ਕਹੋ ਕਿ ਮੈਂ ਤਰੀਕ ਹੀ ਲੜਨੀ ਆ, ਤੁਸੀਂ ਅਗਲੇ ਸਾਲ ਤਰੀਕ ਲੜਨ ਜਾਓ, ਜੱਜ ਕਵੇ ਅੱਜ ਮੈਂ ਆਇਆ ਨਹੀਂ, 3 ਸਾਲ ਬਾਅਦ ਆਈ, ਫਿਰ ਕੀ ਕਰੋਗੇ? ਫਿਰ ਵੀ ਤਾਂ ਹੂੰ, ਤੁਸੀਂ 2-3 ਸਾਲ ਆਪਣੇ ਗਵਾ ਹੀ ਲਏ ਨਾ। ਸੋ ਜਿਹੜਾ ਵਿਆਹ ਵਾਲੀ ਬੋਰਡ ਆ ਉਹਦੇ ਵਿੱਚ ਪੈਰ ਜ਼ਰੂਰ ਰੱਖੋ, ਜਿਹਨਾਂ ਨੇ ਵਿਆਹ ਕਰਾਏ ਹੋਏ ਆ, ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਨਾ।